ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਸਿਆਸੀ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਗੁਰਬਾਣੀ ਵਿਚਾਰਿਆਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਦੱਸਿਆ ਸੀ ਕਿ ਇਹ ਸਾਰਾ ਹੀ ਪੋਹ ਦਾ ਮਹੀਨਾ, ਖਾਸ ਤੌਰ 'ਤੇ ਇਹ ਪੰਦਰਵਾੜਾ 15 ਦਿਨ ਜਿਹੜੇ ਨੇ ਉਹ ਸਾਡੇ ਸਿੱਖ ਇਤਿਹਾਸ ਦਾ 3 ਸਦੀਆਂ ਪੁਰਾਣੀ ਹਿਸਟਰੀ ਦਾ ਫਖਰ ਵੀ ਹੈ ਜੀ, ਵੈਰਾਗ ਵੀ ਹੈ। ਔਰ ਬੇਸ਼ੱਕ ਫਤਿਹਗੜ੍ਹ ਸਾਹਿਬ 'ਚ ਕੱਲ੍ਹ ਫਾਈਨਲ ਨਗਰ ਕੀਰਤਨ ਜਿਸ ਦੇ ਵਿੱਚ ਨਿਹੰਗ ਸਿੰਘ ਆਪਣੇ ਸ਼ਸਤਰ ਵਿਦਿਆ ਦੇ ਜੌਹਰ ਦਿਖਾਉਂਦੇ ਨੇ ਔਰ ਲੱਖਾਂ ਦੀ ਗਿਣਤੀ ਸਿੱਖ ਸੰਗਤਾਂ ਨੇ ਪਾਰਟਿਸਿਪੇਟ ਕੀਤਾ ਜੀ। ਔਰ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇ ਲੋਕ ਵੀ ਉੱਥੇ ਮੌਜੂਦ ਹੁੰਦੇ ਨੇ, ਸਿੱਖ ਜਥੇਬੰਦੀਆਂ ਦੇ। ਔਰ ਇਹ ਅਪੀਲ ਵੀ ਕੀਤੀ ਗਈ ਕਿ ਬਾਹਰ ਬੈਠੇ ਸਿੱਖ ਜਦੋਂ ਕ੍ਰਿਸਮਸ ਜਾਂ ਨਿਊ ਈਅਰ ਹੁੰਦਾ ਹੈ, ਬਜਾਏ ਕਿ ਬਾਹਰ ਵੈਕੇਸ਼ਨ ਪਲਾਨ ਕਰਨ ਦੇ ਔਰ ਦੂਸਰਾ ਕਰਨ ਦੇ, ਉਹ ਜ਼ਰੂਰ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਨੂੰ ਫਤਿਹਗੜ੍ਹ ਸਾਹਿਬ ਲੈ ਕੇ ਆਉਣ ਔਰ ਉਹਨਾਂ ਨੂੰ ਦੱਸਣ ਕਿ ਭਾਈ ਕਿਵੇਂ ਗੁਰੂ ਦੇ 7 ਤੇ 9 ਸਾਲ ਦੇ ਸਾਹਿਬਜ਼ਾਦੇ ਸਿੱਖੀ ਵੈਲਿਊਜ਼ ਦੇ ਲਈ ਕੁਰਬਾਨ ਹੋਏ। ਉਹਨਾਂ ਨੇ ਆਪਣਾ ਆਪ ਧਰਮ ਦੀ ਖਾਤਰ, ਰਾਈਟੀਅਸਨੈਸ ਦੀ ਖਾਤਰ ਔਰ ਸੱਚਾਈ ਦੀ ਖਾਤਰ ਜਿਹੜਾ ਉਹ ਕੁਰਬਾਨ ਕੀਤਾ। ਔਰ ਇਹੀ ਔਰ ਜੋ ਸੱਚਮੁੱਚ ਉੱਥੋਂ ਦਾ ਅਨੁਭਵ ਹੁੰਦਾ ਹੈ, ਤੁਸੀਂ ਜਾ ਕੇ ਮਹਿਸੂਸ ਕਰਦੇ ਹੋ ਉਸ ਧਰਤੀ ਦੇ ਖਲੋ ਕੇ, ਉਹ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਸੋ ਅਸੀਂ ਵੀ ਪੋਹ ਦੇ ਮਹੀਨੇ 'ਚ ਹੀ ਜਿਹੜਾ ਵਿਚਾਰ 10ਵੇਂ ਪਾਤਸ਼ਾਹ ਦੀ ਬਾਣੀ ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ ਉਹਨਾਂ ਦੇ ਸ਼ਬਦਾਂ ਦੀ ਵਿਚਾਰ ਕਰਦੇ। ਅੱਜ ਜਿਹੜਾ ਵਿਚਾਰ ਅਧੀਨ ਸ਼ਬਦ ਹੈ ਰਾਗ ਬਿਲਾਵਲ ਦੇ ਵਿੱਚ, ਔਰ ਜਿਹੜਾ ਕਾਨਸੈਪਟ ਰੱਬ ਦਾ ਬਹੁਤ ਵਾਰ ਜਿਹੜਾ ਹਿੰਦੂ ਇਨਫਲੂਐਂਸ ਹੈ ਉਹ ਰਾਮ ਜੀ, ਕ੍ਰਿਸ਼ਨ ਜੀ ਔਰ ਇਹ ਸਾਰੇ ਵਿਸ਼ਨੂੰ ਦੇ ਅਵਤਾਰ, ਉਹਨਾਂ ਅਵਤਾਰਾਂ ਨੂੰ ਮੰਨਣਾ, ਰੱਬ ਨੂੰ ਹਿਊਮਨ ਫਾਰਮ ਦੇ ਵਿੱਚ ਬੁੱਤ ਪ੍ਰਸਤੀ ਉੱਥੋਂ ਹੀ ਸ਼ੁਰੂ ਹੋਈ ਕਿ ਵੀ ਤੁਸੀਂ ਮੰਨਦੇ ਹੋ ਕਿ ਜੀ ਰੱਬ ਆ ਗਿਆ। ਹੁਣ ਰੱਬ ਦਾ ਕੋਈ ਸੁਨੇਹਾ ਲੈ ਕੇ ਤਾਂ ਆ ਸਕਦਾ, ਕੋਈ ਮੈਸੇਂਜਰ ਹੈ, ਕੋਈ ਨਬੀ ਹੈ, ਕੋਈ ਉਸ ਦਾ ਮਸਾਇਆ ਹੋ ਸਕਦਾ ਹੈ, ਗੁਰੂ ਵੀ ਉਹ ਡਿਵਾਈਨ ਮੈਸੇਂਜਰ ਨੇ, ਲੇਕਿਨ ਉਹ ਰੱਬ ਨਹੀਂ ਨੇ। ਰੱਬ ਦੀ ਤਾਂ ਇੱਕ ਆਪਣੀ ਹੋਂਦ ਹੈ ਜਿਹਦਾ ਕੋਈ ਸ਼ਰੀਕ ਨਹੀਂ ਹੈ। ਔਰ ਇਹੀ ਮੈਸੇਜ ਜੇ ਇਸਲਾਮ ਦੇ ਹਵਾਲੇ ਨਾਲ ਲਾਏ ਲਾਏ ਇਲੱਲਾ ਇੱਕ ਰੱਬ ਦੀ ਗੱਲ ਹੈ ਤੇ ਸਿੱਖੀ ਦੇ ਵਿੱਚ ਇੱਕੋ ਓੰਕਾਰ ਕਿ ਵਾਹਿਦ ਉਹੀ ਰੱਬ ਹੈ। ਔਰ ਇਹ ਸ਼ਬਦ ਵੀ ਇਸ ਪਾਸੇ ਵੱਲ ਇਸ਼ਾਰਾ ਕਰਦਾ ਹੈ ਬੜੀ ਸਪਸ਼ਟਤਾ ਦੇ ਨਾਲ, ਸੋ ਕਿਮ ਮਾਨਸ ਰੂਪ ਕਹਾ ਹੈ ਕਿ ਵੀ ਕਿਵੇਂ ਕੋਈ ਰੱਬ ਨੂੰ ਇਨਸਾਨੀ ਜਿਹੜਾ ਰੂਪ ਦੇ ਵਿੱਚ ਕਹਿ ਸਕਦਾ ਹੈ ਕਿ ਵੀ ਹਾਊ ਕੈਨ ਹੀ ਬੀ ਸੈਡ ਟੂ ਕਮ ਇਨ ਹਿਊਮਨ ਫਾਰਮ, ਕਿ ਜੀ ਉਹ ਇਨਸਾਨ। ਸੋ ਕਿਮ, ਸੋ ਉਹ ਵਾਹਿਗੁਰੂ, ਸੋ ਕਿਮ ਮਾਨਸ ਰੂਪ ਕਹਾ ਹੈ, ਉਹਨੂੰ ਕਿਵੇਂ ਤੁਸੀਂ ਮਨੁੱਖ ਦੇ ਰੂਪ ਦੇ ਵਿੱਚ ਗੱਲ ਕਰ ਸਕਦੇ ਹੋ। ਉਹਨੂੰ ਕਿਹਾ ਕਿ ਜੀ ਇਹ ਜਿਹੜਾ ਸਿੱਧ ਸਮਾਧ ਸਾਧ ਕਰ ਹਾਰੇ ਕਿਉਂ ਹੂੰ ਨਾ ਦੇਖਣ ਪਾਏ ਰਹਾਓ। ਇਹ ਰਹਾਓ ਦੀ ਲਾਈਨ ਹੈ ਕਿ ਭਾਈ ਸਿੱਧ ਜਿਹੜੇ ਨੇ ਉਹ ਸਮਾਧੀਆਂ ਦੇ ਵਿੱਚ ਬੈਠੇ, ਸਪਿਰਿਚੁਅਲ ਜਿਹੜੇ ਆਪਣੇ ਆਪ ਨੂੰ ਕੋਈ ਚੀਜ਼ ਜਦੋਂ ਹਾਸਲ ਹੁੰਦੀ ਹੈ ਰੂਹਾਨੀ ਦੁਨੀਆ 'ਚ, ਉਹਨੂੰ ਸਿੱਧੀ ਕਹਿੰਦੇ ਨੇ। ਤੇ ਔਰ ਇਹਨਾਂ ਦੀ ਗਿਣਤੀ 9 ਖਜ਼ਾਨੇ ਨੇ, 18 ਸਿੱਧੀਆਂ ਨੇ। ਸੋ ਥੋੜ੍ਹੀ ਬਹੁਤ ਕੰਸਨਟ੍ਰੇਸ਼ਨ ਆਫ ਮਾਈਂਡ ਦੇ ਨਾਲ ਉਹ ਕਰਕੇ ਲੋਕਾਂ ਨੂੰ ਕਰਾਮਾਤਾਂ ਦਿਖਾਉਣ ਲੱਗ ਜਾਂਦਾ ਸੀ, ਪਿੱਛੇ ਲਾਣਾ ਲੱਗ ਜਾਂਦਾ ਸੀ, ਜਿਹਨੂੰ ਮਨਾ ਕੀਤਾ ਗੁਰੂ ਸਾਹਿਬ ਨੇ ਕਿ ਰਿੱਧ ਸਿੱਧ ਅਵਰਾ ਸਾਧ। ਇਹ ਰਿੱਧੀਆਂ ਸਿੱਧੀਆਂ 'ਚ ਪੈਣਾ ਇਹ ਸਿੱਖ ਦਾ ਕੰਮ ਨਹੀਂ ਹੈ। ਸਿੱਖ ਨੂੰ ਤਾਂ ਇੱਕੋ ਹੀ ਗੱਲ ਦੱਸੀ ਹੈ, ਉਹ ਹੈ ਮੁਹੱਬਤ, ਉਹ ਹੈ ਪਿਆਰ, ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਥ ਹੀ ਰਾਜਾਂ, ਦੁੱਖ ਵਿੱਚ ਸੁਖ। ਔਰ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ। ਇਹੀ ਹੈ ਕਿ ਉਹਦੀ ਯਾਦ ਦੇ ਵਿੱਚ ਜੁੜਨਾ, ਹੋਰ ਕਿਸੇ ਚੀਜ਼ ਲਈ ਥਾਂ ਨਹੀਂ ਹੈ। ਇਸ ਲਈ ਇਸ ਨੂੰ ਜਿਹੜਾ ਉਹ ਕਰਾਮਾਤ ਨੂੰ ਕਹਿਰ ਕਰਕੇ ਸਿੱਖੀ ਦੇ ਵਿੱਚ ਜਾਣਿਆ ਜਾਂਦਾ ਹੈ ਕਿ ਇਹ ਰੱਬ ਦੀ ਦੁਨੀਆ ਦੇ ਵਿੱਚ ਦਖਲ ਅੰਦਾਜ਼ੀ ਹੈ। ਹਾਂ, ਗੁਰੂ ਸ਼ਖਸੀਅਤਾਂ ਰੱਬ ਦੇ ਪਿਆਰ 'ਚ ਭਰੀਆਂ ਹੋਈਆਂ, ਉਹਨਾਂ ਦੇ ਬੋਲਾਂ ਦੇ ਵਿੱਚ, ਉਹਨਾਂ ਦੇ ਵਾਕਾਂ 'ਚ, ਉਹਨਾਂ ਦੇ ਸਪਰਸ਼ ਦੇ ਵਿੱਚ ਉਹ ਗੈਬੀ ਤਾਕਤ ਸੀ ਜਿਹਦੇ ਥੱਲੇ ਜੋ ਅਸੀਂ ਇਤਿਹਾਸਕ ਮੁਕਾਮ ਦੇਖਦੇ ਹਾਂ। ਅੱਜ ਜੇ ਕੋਈ ਵੀ ਆਪਣੇ ਆਪ ਨੂੰ ਵਿਦਵਾਨ ਕਹਿਣ ਵਾਲਾ ਹਰ ਚੀਜ਼ ਦੇ ਉੱਤੇ ਹੀ ਉਂਗਲ ਚੁੱਕਦਾ ਤੇ ਇਹ ਠੀਕ ਨਹੀਂ ਹੈ। ਹਾਂ, ਕਰਾਮਾਤ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਨੇ ਆਪਣਾ ਸੌਦਾ ਨਹੀਂ ਵੇਚਿਆ ਹੈ। ਉਹਨਾਂ ਨੇ ਆਪਣਾ ਪ੍ਰਚਾਰ ਨਹੀਂ ਕੀਤਾ ਕਿ ਜੀ ਆਓ ਜੀ
ਮਿਹਰਬਾਨ ਸਾਹਿਬਾਨ ਕਦਰਦਾਨ। ਮੈਂ ਹੁਣ ਤੁਹਾਨੂੰ ਇਹ ਜੋ ਜੋਗੀਆਂ ਦਾ ਜਾਂ ਸਿੱਧਾਂ ਦਾ ਬੇਸ ਸੀ ਉਹ ਹੈ ਹੀ ਉਹਦੇ ਤੇ ਸੀ। ਜੀ ਸੋ ਇਧਰ ਗੁਰੂ ਸਾਹਿਬ ਨੇ ਫਰਮਾਇਆ 10ਵੇਂ ਪਾਤਸ਼ਾਹ ਨੇ ਕਿ ਸਿੱਧ ਸਮਾਧ ਸਾਧ ਕਰ ਹਾਰੇ, ਕਿਉਂ ਉਹਨਾਂ ਦੇਖਣ ਪਾਏ ਕਿ ਇਹਨਾਂ ਨੂੰ ਕਿਸੇ ਨੂੰ ਵੀ ਨਜ਼ਰ ਨਹੀਂ ਆਇਆ, ਕਿਉਂਕਿ ਇਹ ਹੱਠ ਨਾਲ ਜਾਂ ਇਹ ਰਿੱਧੀਆਂ ਸਿੱਧੀਆਂ ਦੇ ਰਸਤੇ ਤੁਰਨ ਵਾਲੇ ਉਸ ਰੱਬ ਨੂੰ ਨਹੀਂ ਜਾਣ ਸਕਦੇ। ਫਿਰ ਜਿੰਨੇ ਹਿੰਦੂਆਂ ਦੇ ਇਸ ਕਿਸਮ ਦੇ ਲੋਕ ਰਿਸ਼ੀ ਮੁਨੀ ਨਾਰਦ ਬਿਆਸ ਪਰਾਸਰ ਧਰੂਸੇ ਧਿਆਵਤ ਧਿਆਨ ਲਗਾਏ, ਵੇਦ ਪੁਰਾਨ ਹਾਰ ਹਟ ਛਾੜਿਓ ਤਦ ਵੀ ਧਿਆਨ ਨਾ ਆਏ। ਇਹ ਸਾਰਿਆਂ ਦੇ ਨਾਂ ਦੇ ਕੇ ਜੀ ਕਿ ਭਾਈ ਇਹਨਾਂ 'ਚ ਨਾਰਦ ਨੇ ਵੀ, ਬਿਆਸ ਨੇ ਵੀ, ਪਰਾਸ਼ਰ ਨੇ ਵੀ, ਧਰੂ ਨੇ ਵੀ ਬੜਾ ਆਪਣਾ ਧਿਆਨ ਲਗਾਇਆ ਉਹਨੂੰ ਜਾਣਨ ਦੇ ਲਈ। ਵੇਦ ਪੁਰਾਨ ਹਾਰ ਹਟ ਛਾੜਿਓ ਕਿ ਭਾਈ ਵੇਦ ਔਰ ਪੁਰਾਣ ਇਹਨਾਂ ਨੇ ਵੀ ਟਿੱਲ ਲਾ ਲਿਆ, ਹਾਰ ਹਟ ਤਦ ਵੀ ਧਿਆਨ, ਫਿਰ ਵੀ ਉਹ ਰੱਬ ਨੂੰ ਜਿਹੜਾ ਆਪਣੇ ਕੋਲ ਨਹੀਂ ਲਿਆ ਸਕੇ, ਉਸ ਨੂੰ ਵਿਜ਼ੂਅਲਾਈਜ਼ ਨਹੀਂ ਕਰ ਸਕੇ। ਜੀ ਦਾਨਵ ਦੇਵ ਪਿਸਾਚ ਪ੍ਰੇਤ ਤੇ ਨਿਤੈ ਨੇਤ ਕਹਾਏ, ਸੂਛਮ ਤੇ ਸੂਛਮ ਕਰ ਚੀਨੇ ਬਿਰਦਨ ਬਿਰਦ ਬਤਾਏ। ਉਹਨਾਂ ਨੇ ਕਿਹਾ ਵੀ ਉਹ ਦੇਵਤੇ ਹੋਣ, ਦਾਨਵ ਹੋਣ, ਡੀਮਨ ਹੋਣ, ਪਿਸਾਚ ਹੋਣ, ਘੋਸਟ, ਪ੍ਰੇਤ ਹੋਣ, ਸਪਿਰਿਟਸ ਜੀ ਜਿਹੜੇ ਇਹ ਲਫ਼ਜ਼ ਇਸਤੇਮਾਲ ਕੀਤਾ ਜਾਂਦੇ ਨੇ, ਇਹ ਸਾਰਿਆਂ ਨੂੰ ਹੀ ਜੇ ਦੇਖਣਾ ਹੋਏ ਤੇ ਉਹਨਾਂ ਨੇ ਜਦੋਂ ਰੱਬ ਨੂੰ ਡਿਫਾਈਨ ਕੀਤਾ ਉਹਨਾਂ ਨੇ ਕਿਹਾ ਨੇਤੀ ਨੇਤੀ। ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਬ੍ਰਾਹਮਣ ਐਵੇਂ ਗਾ ਨੇਤੀ ਨੇਤੀ, ਇਨਡੈਸਕ੍ਰਿਬੇਬਲ ਕਿ ਉਹਨੂੰ ਬਿਆਨਿਆ ਨਹੀਂ ਜਾ ਸਕਦਾ, ਜਿਹਨੂੰ ਅਸੀਂ ਅਨੰਤ ਕਹਿੰਦੇ ਆ, ਜਿਹਦਾ ਅੰਤ ਨਹੀਂ ਹੈ। ਜੀ ਇਨਫਿਨਿਟ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ, ਬੇਅੰਤ ਬੇਅੰਤ, ਇਨਫਿਨਿਟ ਇਨਫਿਨਿਟ, ਨੇਤੀ ਨੇਤੀ। ਇੱਥੇ ਗੁਰੂ ਸਾਹਿਬ ਨੇ ਦਾਨਵ ਦੇਵ ਪਿਸਾਚ ਪ੍ਰੇਤ ਤੇ ਨਿਤਿਆ ਨੇਤ ਕਹਾਏ, ਸੂਛਮ ਤੇ ਸੂਛਮ ਕਰ ਚੀਨੇ ਬਿਰਦਨ ਬਿਰਦ ਬਤਾਏ ਕਿ ਰੱਬ ਨੂੰ ਦੇਖਣਾ ਹੈ ਤੇ ਉਹ ਫਾਈਨੈਸਟ ਆਫ ਦਾ ਫਾਈਨ ਹੈ, ਫਾਈਨ ਕਿ ਸਭ ਤੋਂ ਸੂਖਮ ਹੈ, ਬਰੀਕ ਤੋਂ ਬਰੀਕ ਹੈ, ਵੱਡੇ ਤੋਂ ਵੱਡਾ ਹੈ, ਉਹਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ। ਭੂਮ ਆਕਾਸ਼ ਪਤਾਲ ਸਭੈ ਸਜ, ਏਕ ਅਨੇਕ ਸਦਾਏ, ਜੋ ਨਰ ਕਾਲ ਫਾਸਤੇ ਬਾਚੇ, ਜੋ ਹਰ ਸਰਣ ਸਿਧਾਏ। ਕਿ ਭਾਈ ਉਹ ਵਾਹਿਗੁਰੂ ਉਹ ਹੈ ਜਿਹਨੇ ਜ਼ਮੀਨ ਭੂਮ ਆਕਾਸ਼ ਪਤਾਲ ਸਭੋ ਸਜ, ਤਿੰਨੋਂ ਲੋਕ ਜਿਹੜੇ ਨੇ, ਪਤਾਲ ਇਹ ਧਰਤੀ ਆਸਮਾਨ ਗੈਲੈਕਸੀਜ਼ ਕਾਸਮੋਸ ਬ੍ਰਹਿਮੰਡ ਉਹਨੇ ਕ੍ਰੀਏਟ ਕੀਤੇ ਨੇ। ਭੂਮ ਆਕਾਸ਼ ਪਤਾਲ ਸਭੋ ਸਜ, ਏਕ ਅਨੇਕ ਇਹ ਅਨੇਕ ਹੈ, ਡਾਈਵਰਸਿਟੀ ਹੈ ਉਹਦੀ, ਪਰ ਅਲਟੀਮੇਟਲੀ ਉਹ ਇੱਕ ਹੈ। ਜੀ ਉਹੀ ਵਾਹਿਗੁਰੂ ਹੈ, ਉਸ ਤੋਂ ਬਿਨਾ ਕੋਈ ਹੋਂਦ ਨਹੀਂ ਹੈ। ਸੋ ਨਰ ਕਾਲ ਫਾਸਤੇ ਬਾਚੇ, ਜੋ ਹਰ ਸ਼ਰਨ ਸਦਾਏ। ਕਿ ਉਹ ਇਨਸਾਨ ਜਿਹੜੇ ਰੱਬ ਦੀ ਸ਼ਰਨ ਵਿੱਚ ਆ ਜਾਂਦੇ ਨੇ, ਰੱਬ ਦੇ ਕੋਲ ਆਪਣਾ ਆਪਾ ਰੱਖ ਦਿੰਦੇ ਨੇ, ਉਹਨਾਂ ਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ। ਕਾਲ ਫਾਸਤੇ ਬਾਚੇ ਇਹ ਹੈ ਕਿ ਮੌਤ ਦੀ ਫੰਦਾ, ਮੌਤ ਦੀ ਫਾਂਸੀ, ਉਸ ਡਰ ਤੋਂ ਉਹ ਬਿਲਕੁਲ ਬੇਖਬਰ ਹੋ ਜਾਂਦੇ ਨੇ, ਉਸ ਤੋਂ ਬੇਪਰਵਾਹ ਹੋ ਜਾਂਦੇ ਨੇ। ਉਹੀ ਜਿਹੜੇ ਕਿ ਰੱਬ ਦੇ ਕੋਲ ਜਾਣਾ, ਰੱਬ ਨੂੰ ਯਾਦ ਕਰਨਾ, ਰੱਬ ਦੀ ਯਾਦ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਸੀ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਰ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ